ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ।
पर सारे परिवारक मैंबरां दे चरणां 'च बेनती हुम हुमा के सब ने 20 तरीक नूं जो गुरुद्वारा बाबा दीप सिंह जी दा जन्म स्थान पौविंड साहिब उस जगह ते दर्शन देने की किरपालता करनी। ये सारे समागम मेरे बड़े ही सत्कारयोग भाई साहब जी, भाई गुर इकबाल सिंह जी, उन्हां दियां सीसां और प्रेरणा सदका हो रहे ने। इस समागम का जिहड़ा सुनिया वध तो वध हर ग्रुप दे विच शेयर जरूर करियो जी। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी। प्यार नाल सारी संगत आखो न जी, धन बाबा दीप सिंह जी। गुरु रामदास जी दा, बाबा दीप सिंह साहिब जी दा संगत रूपी परिवार गुरु अमरदास हॉल इंदौर विखे एकत्रित होया और हो रहा। बेशक बारिश बहुत हो रही है बाहर, पर यह भी नाल सच्चाई वाली गल है, जेड़े अंदरों प्रेम करते ने ना, भावें मीह होवे भावें हनेरी होवे, वो सत संग विच आउण दा सुभाव अपना छड्ड नहीं सकते। आखो वाहिगुरू जी, वाहिगुरू जी। झखड़ झांगी मीहों वरसै, भी गुर देखण जाई, समुंद सागर होवे बहु खारा, गुर सिख लंघ गुरु पै जाई। भावें बारिश होवे भावें हनेरी होवे, जिहड़ा प्यार वाला है ना, अपने प्यार दी रूटीन कदी भी छड्डदा नहीं। गुरु अमरदास सच्चे पातशाह जी दा जीवन पढ़ो। 12 साल गुरु अंगद साहिब सच्चे पातशाह जी नूं इशनान कराउण दी सेवा कीती। 12 साल, 12 सालां दे विच मींह नहीं आया होएगा, हनेरी नहीं आई होएगी, कि सेहत ढिल्ली नहीं होई होएगी। 12 सालां विच सब कुछ होया, सेहत भी ढिल्ली होई होएगी, मींह भी आए ने, हनेरियां भी आईयां, पर गुरु अमरदास पातशाह जी ने 12 सालां दे विच अपने नितनेम च एक दिन भी नागा नहीं पाया। आखो वाहिगुरू जी, वाहिगुरू ते जी। ओदा ही सदका होया कि धन गुरु अंगद साहिब सच्चे पातशाह जी ने अपने गले नाल लाया, जिहदे बारे वो जुलाई कहंदी ए अमरू निथावैं, ए अमरू निथावैं। प्यारिओ, ओहो ही गुरु अंगद साहिब ने गुरु अमरदास जी नूं अपने गल नाल लाया ते अपनी जुबान अपनी मिठी रसना तो वर दिते। वो तैनूं लोग कहंदे ने तूं निथावैं, तेरा इहो जिहा अस्थान बनेगा कि जिन्नू किते भी थां नहीं मिलती, तेरे चरणां विच आ जाया करेगा, वो भी थां वाला बन जाएगा। सत श्री अकाल। जिन्नू कितों भी कोई मान प्राप्त नहीं ना हुंदा, लोग धक्के मारदे ने कि ये ते नीवां है, ਇਹਦੇ ਕੋਲ ਤੇ है ही कख नहीं, वो निमाणा भी तेरे कोल आके ढह पिया करेगा ना, तो निमाणियां नूं इहो जिहा मान देण वाला बन जाएगा कि इहो जिहा मान उस निमाणे नूं देवेगा कि ओदी लोक विच भी जय जयकार होएगी ते परलोक विच भी जय जयकार होएगी। फिर वर दिते महाराज ने निमाणियां दे मान गुरु अमरदास, निताणियां दे तान गुरु अमरदास, न्योटियां दी ओट गुरु अमरदास, निआसरियां दे आसरे गुरु अमरदास। इदां 12 वर दिते सी, 12 वर। तो मैनू बड़ी खुशी हो रही, भावें बाहर बारिश का पूरा जोर है, पर प्रेम वालियां दा भी जोर पूरा है। आखो धन गुरु रामदास जी, धन गुरु रामदास। जिथे जिथे जगह मिले बस प्यार दे विच सजिओ, उस तरह भावना बना लो। इधर गुरु ग्रंथ साहिब जी बैठे ने, जोड़ो दोवें हथ, वेखो गुरु ग्रंथ साहिब जी वाली, वेखो गुरु ग्रंथ साहिब जी दे विचों गुरु रामदास नजर आ रहे। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो धन बाबा दीप सिंह जी। गुरु रामदास जी नूं हाजर नाजर समझ के आओ। शब्द पढ़ना आपां, पर शब्द पढ़न तो पहला वाहिगुरू गुरमंत्र दा जाप जो रूटीन नाल आपां करदे हां, पिता जी सेवा लैण, सारी संगत हाजरी लाइयो जी। वाहिगुरू वाहिगुरू वाहिगुरू, तन वाहिगुरू।
ਵਾਹਿਗੁਰੂ 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 सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम सारे करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच धन गुरु रामदास जी मैं तेरा 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 मैं तेरा मैं तेरा मैं तेरा तू मेरा 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 धन बाबा दीप सिंह जी मैं तेरा 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 मैं तेरा मैं तेरा मैं तेरा तू मेरा मैं तेरा मैं तेरा मैं तेरा तू मेरा धन गुरु रामदास जी मैं तेरा धन गुरु रामदास जी मैं तेरा वाहिगुरु वाहिगुरु वाहिगुरु
ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸ਼ਬਦ ਪੜਨ ਤੋਂ ਪਹਿਲਾਂ ਇੱਕ ਮੈਂ ਛੋਟੀ ਜੀ ਗੱਲ ਤੁਹਾਡੇ ਨਾਲ ਕਰਨੀ ਹੈ, ਧਿਆਨ ਨਾਲ ਸੁਣਿਓ ਸਾਰੇ। ਇੱਕ ਰਾਜਾ, ਉਹਦੇ ਕੋਲ 4 ਘੋੜੇ ਸੀ, 4 ਬੜੇ ਮਹਿੰਗੇ ਘੋੜੇ, ਬੜੇ ਕੀਮਤੀ ਘੋੜੇ। ਤੇ ਇਹ 4 ਘੋੜਿਆਂ ਦੀ ਟ੍ਰੇਨਿੰਗ ਦੇ ਵਾਸਤੇ ਨਾ ਇਹਨੇ ਕਦੀ ਕਿਸੇ ਬੰਦੇ ਨੂੰ ਅਪੁਆਇੰਟ ਕਰਨਾ, ਕਦੀ ਕਿਸੇ ਬੰਦੇ ਦਾ ਪ੍ਰਬੰਧ ਕਰਨਾ ਕਿ ਇਹਨਾਂ ਨੂੰ ਟ੍ਰੇਨਡ ਕਰ। ਪਰ ਘੋੜੇ ਇੰਨੇ ਜਿੱਦੀ ਸੀ, ਜਦੋਂ ਵੀ ਕੋਈ ਟ੍ਰੇਨਰ ਘੋੜਿਆਂ ਦੇ ਉੱਤੇ ਬਹਿਣ ਲੱਗਦਾ ਨਾ, 4 ਘੋੜਿਆਂ ਚੋਂ ਕਿਸੇ ਤੇ ਵੀ ਬਹਿਣ ਲੱਗਦਾ, ਸੁੱਟ ਦਿੰਦੇ ਨੇ ਥੱਲੇ, ਆਪਣੇ ਉੱਪਰ ਕਿਸੇ ਨੂੰ ਬੈਠਣ ਨਹੀਂ ਦਿੰਦੇ, ਮਾਰਨ ਨੂੰ ਪੈਂਦੇ ਨੇ।
ਇਹੋ ਜਿਹੇ ਘੋੜੇ। ਰਾਜਾ ਬੜਾ ਪਰੇਸ਼ਾਨ ਕਿ ਮੈਂ ਘੋੜਿਆਂ ਨੂੰ ਟ੍ਰੇਨਡ ਕਰਨਾ ਹੈ, ਪਰ ਜਿਹੜਾ ਵੀ ਟ੍ਰੇਨਿੰਗ ਦੇਣ ਵਾਸਤੇ ਇਹਨਾਂ ਨੂੰ ਆ ਰਿਹਾ ਹੈ ਆਪਣੀ ਪਿੱਠ ਤੇ ਬਹਿਣ ਨਹੀਂ ਦਿੰਦੇ, ਉਹਦੀ ਗੱਲ ਨਹੀਂ ਮੰਨਦੇ। ਬੜਾ ਪਰੇਸ਼ਾਨ। ਘੋੜੇ ਬੜੇ ਪਿਆਰੇ ਸੀ ਰਾਜੇ ਨੂੰ। ਇਹ ਵਾਲੇ ਟ੍ਰੇਨਿੰਗ ਕਰਵਾਉਣੀ ਹੈ ਪਰ ਕਰਵਾਵੇ ਕੌਣ? ਇਦਾਂ ਸਮਾਂ ਲੰਘਦਾ ਜਾ ਰਿਹਾ ਹੈ, ਕੋਈ ਵੀ ਘੋੜਿਆਂ ਨੂੰ ਟ੍ਰੇਨਡ ਨਹੀਂ ਕਰ ਪਾਇਆ, ਕਿਉਂਕਿ ਰਾਜੇ ਦੀ ਸ਼ਰਤ ਸੀ ਕਿ ਜਿਹੜਾ ਵੀ ਘੋੜਿਆਂ ਨੂੰ ਟ੍ਰੇਨਡ ਕਰਨ ਆਵੇ ਘੋੜਿਆਂ ਨੂੰ ਮਾਰਨਾ ਨਹੀਂ। ਮੇਰੇ ਜਾਨ ਤੋਂ ਵੱਧ ਪਿਆਰੇ ਘੋੜੇ ਨੇ, ਕੋਈ ਇਹਨਾਂ ਨੂੰ ਸਜ਼ਾ ਨਹੀਂ ਦੇਣੀ, ਉਦਾਂ ਹੀ ਟ੍ਰੇਨਡ ਕਰਨਾ। ਪਰ ਕੋਈ ਵੀ ਟ੍ਰੇਨਡ ਨਾ ਕਰ ਪਾਇਆ ਤੇ ਤਕਰੀਬਨ 5-6 ਮਹੀਨਿਆਂ ਬਾਅਦ ਇੱਕ ਨੌਜਵਾਨ ਆਇਆ। ਇਹ ਗੱਲ ਧਿਆਨ ਨਾਲ ਸੁਣਿਓ, ਔਰ ਜਦੋਂ ਇਹ ਗੱਲ ਮੁੱਕੇਗੀ ਨਾ ਇੰਨੀਆਂ ਬਖਸ਼ਿਸ਼ਾਂ ਮਿਲਣਗੀਆਂ ਸਾਨੂੰ, ਇੱਕ ਬੜੀ ਵੱਡੀ ਜੁਗਤ ਮਿਲ ਜਾਏਗੀ, ਜੁਗਤ ਮਨ ਨੂੰ ਕਾਬੂ ਕਰਨ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਰਾਜੇ ਦੇ ਕੋਲ ਇੱਕ ਨੌਜਵਾਨ ਆਇਆ, ਕਿਉਂਕਿ ਰਾਜੇ ਨੇ ਸਾਰੇ ਪਾਸੇ ਇੱਕ ਢੰਡੋਰਾ ਫਰਾਤਾ ਸੀ ਕਿ ਕੋਈ ਵੀ ਆਵੇ ਇਹਨਾਂ ਨੂੰ ਟ੍ਰੇਨਡ ਕਰੇ, ਮੂੰਹ ਮੰਗਿਆ ਦਾਮ ਮਿਲੇਗਾ। ਇਹ ਗੱਲ ਸੁਣ ਕੇ ਇੱਕ ਨੌਜਵਾਨ ਆਇਆ ਤੇ ਨੌਜਵਾਨ ਦੇ ਜਦੋਂ ਉਹਨੂੰ ਆਉਂਦਿਆਂ ਹੋਇਆਂ ਵੇਖਿਆ ਰਾਜੇ ਨੇ ਕਿ ਮੈਂ ਘੋੜਿਆਂ ਨੂੰ ਟ੍ਰੇਨਿੰਗ ਦੇ ਸਕਦਾ, ਇਹਨਾਂ ਨੂੰ ਟ੍ਰੇਨਡ ਕਰ ਸਕਦਾ, ਰਾਜਾ ਬੜਾ ਖੁਸ਼। ਤੇ ਉਸ ਵੇਲੇ ਰਾਜਾ ਕਹਿੰਦਾ ਤੈਨੂੰ ਪਤਾ ਮੇਰੀ ਸ਼ਰਤ ਹੈ ਕਿ ਘੋੜਿਆਂ ਨੂੰ ਮਾਰਨਾ ਕੁੱਟਣਾ ਨਹੀਂ, ਇਹਨਾਂ ਦੇ ਉੱਤੇ ਸਖਤੀ ਨਹੀਂ ਕਰਨੀ, ਕੋਈ ਇਹਨਾਂ ਨੂੰ ਸਜ਼ਾ ਨਹੀਂ ਦੇਣੀ, ਸਖਤੀ ਕੀਤੇ ਬਿਨਾ, ਮਾਰ ਕੁਟਾਈ ਕੀਤੇ ਬਿਨਾ ਇਹਨਾਂ ਨੂੰ ਟ੍ਰੇਨਡ ਕਰਨਾ ਹੈ। ਕਹਿੰਦਾ ਬਿਲਕੁਲ ਪਤਾ ਹੈ, ਕਹਿੰਦਾ ਮੈਂ ਤਿਆਰ ਹਾਂ, ਪਰ ਰਾਜਾ ਮੇਰੀ ਵੀ ਇੱਕ ਸ਼ਰਤ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਮੇਰੀ ਵੀ ਇੱਕ ਸ਼ਰਤ ਹੈ। ਉਹ ਸ਼ਰਤ ਕੀ? ਕਹਿੰਦਾ ਮੈਨੂੰ ਘੋੜਿਆਂ ਨੂੰ ਟ੍ਰੇਨਡ ਕਰਨ ਵਾਸਤੇ ਮਹੀਨਾ ਵੀ ਲੱਗ ਸਕਦਾ, 2 ਮਹੀਨੇ ਵੀ ਲੱਗ ਸਕਦੇ ਨੇ, 3 ਮਹੀਨੇ ਵੀ, ਕਿਉਂਕਿ ਜਿੱਦੀ ਘੋੜੇ ਨੇ, ਕਿਸੇ ਦੇ ਕਾਬੂ ਨਹੀਂ ਆ ਰਹੇ। ਔਰ ਤੂੰ ਕਹੇ ਇਹਨਾਂ ਨੂੰ ਮਾਰਨਾ ਕੁੱਟਣਾ ਨਹੀਂ। ਮੈਨੂੰ ਟ੍ਰੇਨਡ ਕਰਨ ਲੱਗਿਆ ਘੋੜਿਆਂ ਨੂੰ ਮਹੀਨਾ ਵੀ ਲੱਗ ਸਕਦਾ, 2 ਮਹੀਨੇ ਵੀ ਲੱਗ ਸਕਦੇ, 6 ਮਹੀਨੇ ਵੀ ਲੱਗ ਸਕਦੇ ਨੇ। ਤੇ ਮੈਨੂੰ ਇਸ ਦੌਰਾਨ ਕੋਈ ਵੀ ਤੰਗ ਨਾ ਕਰੇ, ਕੋਈ ਮੇਰੇ ਉੱਪਰ ਆ ਕੇ ਰੋਬ ਨਾ ਪਾਵੇ, ਕਾਲਾ ਨਾ ਪਵੇ ਬਈ ਇੰਨਾ ਸਮਾਂ ਲੰਘ ਗਿਆ ਤੁਸੀਂ ਟ੍ਰੇਨਡ ਨਹੀਂ ਕਰ ਪਾਏ। ਪਹਿਲੀ ਸ਼ਰਤ। ਕਹਿੰਦਾ ਇੱਕ ਸ਼ਰਤ ਹੋਰ ਹੈ ਕਿ ਮੈਂ ਘੋੜਿਆਂ ਦਾ ਜਿਹੜਾ ਬੰਦੋਬਸਤ ਹੈ ਨਾ ਰਹਿਣ ਦਾ, ਆਪ ਖੁਦ ਕਰਾਂਗਾ, ਖਾਣ ਪੀਣ ਨੂੰ ਇਹਨਾਂ ਨੂੰ ਆਪ ਖੁਦ ਦਿਆਂਗਾ। ਇਹ 2 ਸ਼ਰਤਾਂ ਨੇ। ਰਾਜਾ ਕਹਿੰਦਾ ਬਿਲਕੁਲ ਠੀਕ, ਬਸ ਘੋੜਿਆਂ ਨੂੰ ਟ੍ਰੇਨਡ ਕਰ। ਹੁਣ ਸਮਾਂ ਲੰਘਦਾ ਜਾ ਰਿਹਾ, ਉਹ ਬੰਦਾ ਘੋੜਿਆਂ ਨੂੰ ਲੈ ਕੇ ਆਪਣੇ ਨਾਲ ਆ ਗਿਆ। ਸ਼ੈਤਾਨ ਨੇ ਘੋੜੇ ਪਿੱਠ ਦੇ ਉੱਤੇ ਬੈਠਣ ਨਹੀਂ ਦਿੰਦੇ। ਹੁਣ ਕੀਤਾ ਕਿ ਇਹਨੇ ਖੁੱਲੀ ਜਗ੍ਹਾ ਦੇ ਉੱਤੇ ਘੋੜਿਆਂ ਨੂੰ ਰੱਖਿਆ ਤੇ ਘੋੜਿਆਂ ਨੂੰ ਆਜ਼ਾਦ ਕਰਤਾ। ਆਜ਼ਾਦ, ਗੱਲ ਸੁਣਿਓ ਧਿਆਨ ਨਾਲ। ਹੁਣ ਜਦੋਂ ਆਜ਼ਾਦ ਕੀਤਾ ਨਾ, ਘੋੜੇ ਭੱਜਦੇ ਨੇ ਉਸ ਜਗ੍ਹਾ ਦੇ ਇਰਦ ਗਿਰਦ, ਕਿਨਾਰਾ ਬਣਿਆ, ਬਾਰਡਰ ਬਣਿਆ, ਉਹਦੇ ਇਰਦ ਗਿਰਦ ਘੋੜੇ ਭੱਜਦੇ ਨੇ। ਤੇ ਪਿਆਰਿਓ ਘੋੜਿਆਂ ਦੇ ਨਾਲ ਨਾਲ ਇਹ ਟ੍ਰੇਨਰ ਵੀ ਭੱਜਣ ਲੱਗ ਪਿਆ। ਜਦੋਂ ਥੱਕ ਜਾਂਦਾ ਇਹ ਬਹਿ ਜਾਂਦਾ, ਸਾਹ ਲੈਂਦਾ, ਪਰ ਘੋੜਿਆਂ ਦੇ ਨਾਲ ਨਾਲ ਭੱਜਦਾ। ਤੇ ਹੁਣ ਕੁਝ ਹਫ਼ਤਿਆਂ ਦੇ ਬਾਅਦ ਹੋਇਆ ਕਿ ਜਦੋਂ ਇਹ ਘੋੜਿਆਂ ਦੇ ਨਾਲ ਭੱਜਦਾ ਹੈ ਨਾ, ਇਹ ਥੱਕ ਕੇ ਬਹਿ ਜਾਂਦਾ। ਘੋੜੇ ਵੀ ਵਾਹਵਾ ਸਾਰਾ ਚੱਕਰ ਲਾ ਲੈਂਦੇ ਆ ਨਾ, ਤੇ ਚੱਕਰ ਲਵਾਉਣ ਤੋਂ ਬਾਅਦ ਉਹਨਾਂ ਨੂੰ ਖਾਣ ਵਾਸਤੇ ਘਾਹ ਦੇ ਦਿੰਦਾ, ਪੀਣ ਨੂੰ ਪਾਣੀ ਦੇ ਦਿੰਦਾ। ਹੁਣ ਜਦੋਂ ਇਹ ਬੰਦਾ ਖਾਣ ਨੂੰ ਦੇ ਰਿਹਾ, ਪੀਣ ਨੂੰ ਦੇ ਰਿਹਾ, ਤੇ ਘੋੜੇ ਇਹਨੂੰ ਮਿੱਤਰ ਸਮਝਣ ਲੱਗ ਪਏ। ਆਖੋ ਵਾਹਿਗੁਰੂ ਜੀ, ਕਿ ਜਿਹੜਾ ਹੁਣ ਰੋਜ਼ ਸਾਨੂੰ ਖਾਣ ਨੂੰ ਦੇ ਰਿਹਾ, ਸਾਡੇ ਉੱਤੇ ਕੋਈ ਸਖਤੀ ਨਹੀਂ ਕਰ ਰਿਹਾ, ਪੀਣ ਨੂੰ ਦੇ ਰਿਹਾ, ਘੋੜੇ ਇਹਨੂੰ ਮਿੱਤਰ ਸਮਝਣ ਲੱਗ ਪਏ। ਤੇ ਹੋਇਆ ਪਤਾ ਕੀ, ਇਹ ਚੀਜ਼ ਰੋਜ਼ ਉਹ ਟ੍ਰੇਨਰ ਦੁਹਰਾਈ ਜਾ ਰਿਹਾ, ਰਿਪੀਟ ਕਰੀ ਜਾ ਰਿਹਾ, ਰਿਪੀਟ। ਭੱਜਦਾ ਘੋੜਿਆਂ ਦੇ ਨਾਲ ਨਾਲ, ਜਦੋਂ ਥੱਕ ਜਾਂਦਾ ਬਹਿ ਜਾਂਦਾ, ਫਿਰ ਭੱਜਦਾ। ਕੁਝ ਸਮੇਂ ਬਾਅਦ ਘੋੜਿਆਂ ਨੂੰ ਖਾਣ ਪੀਣ ਵਾਸਤੇ ਦਿੰਦਾ। ਤੇ ਕੁਝ ਹਫ਼ਤਿਆਂ ਦੇ ਬਾਅਦ ਸਮਾਂ ਇਹੋ ਜਿਹਾ ਆ ਗਿਆ ਕਿ ਹੁਣ ਜਿੱਧਰ ਜਿੱਧਰ ਉਹ ਟ੍ਰੇਨਰ ਜਾਂਦਾ ਹੈ ਨਾ, ਜੇ ਟ੍ਰੇਨਰ ਭੱਜਦਾ ਹੈ ਤਾਂ ਘੋੜੇ ਮਗਰ ਭੱਜਣ ਲੱਗ ਪਏ।
ਉਹਨਾਂ ਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਅਸੀਂ ਇਹਦੇ ਮਗਰ ਭੱਜਣਾ, ਇਹ ਸਾਨੂੰ ਖਾਣ ਨੂੰ ਦਿੰਦਾ, ਸਾਨੂੰ ਪੀਣ ਨੂੰ ਦਿੰਦਾ, ਸਾਡਾ ਅਸਲੀ ਮਿੱਤਰ ਹੈ। ਉਹਨਾਂ ਨੂੰ ਪਿਆਰ ਵੀ ਕਰਦਾ ਘੋੜਿਆਂ ਨੂੰ। ਤੇ ਕੁਝ ਮਹੀਨਿਆਂ ਦੇ ਬਾਅਦ ਹੋਇਆ ਪਤਾ ਕੀ ਪਿਆਰਿਓ, ਇੱਕ ਦਿਨ ਰਾਜਾ ਇੱਕ ਖਬਰ ਲੈਣ ਵਾਸਤੇ ਆਇਆ ਕਿ ਮੇਰੇ ਘੋੜਿਆਂ ਦਾ ਬਣਿਆ ਕੀ ਹੈ। ਕਾਫੀ ਸਮਾਂ ਲੰਘ ਗਿਆ ਤੇ ਜਦੋਂ ਰਾਜਾ ਆਇਆ ਤੇ ਰਾਜੇ ਨੇ ਪੁੱਛਿਆ ਉਹ ਟ੍ਰੇਨਰ ਦੇ ਕੋਲੋਂ, ਬਈ ਦੱਸ ਟ੍ਰੇਨਿੰਗ ਕਿਵੇਂ ਚੱਲ ਰਹੀ ਘੋੜਿਆਂ ਦੀ। ਤੇ ਉਸ ਸਮੇਂ ਨਾ ਉਹ ਟ੍ਰੇਨਰ ਕਹਿੰਦਾ ਤੁਸੀਂ ਆਪ ਹੀ ਵੇਖ ਲਓ, ਇਹਦੇ ਕੋਲੋਂ ਖਾਂਦੇ ਵੀ ਨੇ, ਪੀਂਦੇ ਵੀ ਨੇ, ਇਹ ਜਿਹੜੇ ਮਰਜ਼ੀ ਘੋੜੇ ਦੀ ਪਿੱਠ ਦੇ ਉੱਤੇ ਬਹਿ ਜਾਂਦਾ, ਇਹਨੂੰ ਚੱਕਰ ਵੀ ਲਾਉਂਦੇ ਨੇ, ਜਿੱਧਰ ਇਹ ਜਾਂਦਾ ਘੋੜੇ ਦੇ ਮਗਰ ਮਗਰ ਜਾਂਦੇ ਨੇ। ਰਾਜਾ ਉਹਦੇ ਅੰਦਰ ਨਾ ਖੁਸ਼ੀ ਦੀ ਲਹਿਰ ਉੱਠ ਪਈ ਕਿ ਬਈ ਤੂੰ ਮੇਰੇ ਘੋੜਿਆਂ ਨੂੰ ਟ੍ਰੇਨਡ ਕਰ ਦਿੱਤਾ। ਤੇ ਲੱਖਾਂ ਮੋਹਰਾਂ ਉਸ ਵੇਲੇ ਇਹ ਟ੍ਰੇਨਰ ਦੀ ਝੋਲੀ ਦੇ ਵਿੱਚ ਪਾਈਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ ਜੀ। ਰਾਜੇ ਨੇ ਇਹ ਚੀਜ਼ ਵੇਖੀ, ਲੱਖਾਂ ਮੋਹਰਾਂ ਉਹਦੀ ਝੋਲੀ 'ਚ ਪਾਈਆਂ। ਤੇ ਉਸ ਸਮੇਂ ਨਾ ਰਾਜਾ ਪੁੱਛਦਾ ਉਸ ਟ੍ਰੇਨਰ ਦੇ ਕੋਲ, ਆਹ ਗੱਲ ਹੁਣ ਪੁਆਇੰਟ ਪਕੜਨਾ ਹੈ ਆਪਾਂ। ਕਹਿੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੂੰ ਇਹ ਘੋੜਿਆਂ ਨੂੰ ਟ੍ਰੇਨਡ ਕੀਤਾ ਕਿਵੇਂ? ਕਿਸੇ ਦੇ ਕਾਬੂ ਨਹੀਂ ਸੀ ਆਉਂਦੇ, ਤੂੰ ਟ੍ਰੇਨਡ ਕੀਤਾ ਕਿਵੇਂ? ਤੇ ਉਸ ਵੇਲੇ ਉਹ ਟ੍ਰੇਨਰ ਪਤਾ ਕੀ ਕਹਿੰਦਾ, ਮੈਂ ਸਭ ਤੋਂ ਪਹਿਲਾ ਕੰਮ ਕੀਤਾ ਇਹ ਘੋੜਿਆਂ ਨੂੰ ਆਪਣਾਪਨ ਮਹਿਸੂਸ ਕਰਵਾਇਆ। ਆ ਗੱਲਾਂ ਹੁਣ ਪਕੜੀ ਜਾਈ। ਸਭ ਤੋਂ ਪਹਿਲਾ ਕੰਮ ਮੈਂ ਕੀਤਾ ਇਹ ਘੋੜਿਆਂ ਨੂੰ ਆਪਣਾਪਨ ਮਹਿਸੂਸ ਕਰਵਾਇਆ, ਇਹਨਾਂ ਦੇ ਨਾਲ ਰਹਿਣਾ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਇਹਨਾਂ ਨੂੰ ਕੈਦ ਨਹੀਂ ਰੱਖਿਆ, ਇਹਨਾਂ ਨੂੰ ਆਜ਼ਾਦ ਰੱਖਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਮੈਂ ਇਹਨਾਂ ਨੂੰ ਮਹਿਸੂਸ ਕਰਵਾਇਆ ਕਿ ਮੈਂ ਇਹਨਾਂ ਦੇ ਨਾਲ ਬਹੁਤ ਪਿਆਰ ਕਰਦਾ ਵਾਂ, ਬਹੁਤ ਪਿਆਰ। ਕਹਿੰਦੇ ਫਿਰ ਇਹਨਾਂ ਨੂੰ ਖਾਣਾ ਦੇ ਕੇ, ਪਾਣੀ ਦੇ ਕੇ ਇਹਨਾਂ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ। ਤੇ ਜਿਉਂ-ਜਿਉਂ ਮੈਂ ਕੋਲ ਜਾਣਾ ਸ਼ੁਰੂ ਹੋਇਆ, ਆਪਣੇ ਪੰਨ ਦਾ ਇਹਨਾਂ ਨੂੰ ਅਹਿਸਾਸ ਕਰਾਉਣਾ ਸ਼ੁਰੂ ਕੀਤਾ। ਇਹ ਮੇਰੇ ਦੋਸਤ ਬਣ ਗਏ ਤੇ ਹੌਲੀ-ਹੌਲੀ ਇਹਨਾਂ ਨੇ ਵੀ ਮੈਨੂੰ ਆਪਣੇ ਕਰੀਬ ਆਉਣ ਦਿੱਤਾ। ਜਦੋਂ ਮੈਂ ਇਹਨਾਂ ਦੇ ਕਰੀਬ ਆਇਆ, ਦੋਸਤੀ ਹੋਈ ਤੇ ਮੈਂ ਜਿਹਦੀ ਮਰਜ਼ੀ ਪਿੱਠ ਤੇ ਬਹਿ ਜਾਣਾ। ਹੁਣ ਜਿੱਧਰ ਮਰਜ਼ੀ ਚੱਕਰ ਲਾਵਾਂ, ਮੇਰਾ ਕੋਈ ਇਹ ਨੁਕਸਾਨ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਰਾਜਾ ਬੜਾ ਖੁਸ਼ ਕਿ ਬਈ ਤੂੰ ਬੜਾ ਵੱਡਾ ਕੰਮ ਕੀਤਾ। ਮੇਰੇ ਪਸੰਦੀਦਾ ਇਹ 4 ਘੋੜੇ ਸੀ, ਕਿਸੇ ਦੇ ਕਾਬੂ ਨਹੀਂ ਸੀ ਆਉਂਦੇ, ਪਰ ਤੂੰ ਇਹਨਾਂ ਨੂੰ ਟ੍ਰੇਨਡ ਕੀਤਾ, ਬੜੀਆਂ ਸ਼ਾਬਾਸ਼ੀਆਂ ਦਿੱਤੀਆਂ, ਮੋਹਰਾਂ ਦਿੱਤੀਆਂ, ਝੋਲੀਆਂ ਦੀਆਂ ਭਰੀਆਂ। ਹੁਣ ਪਿਆਰਿਓ, ਇਹ ਕਹਾਣੀ ਨੂੰ ਜੇ ਮੈਂ ਇੱਥੇ ਹੀ ਛੱਡ ਦਿਆਂ ਨਾ, ਇਹ ਕਹਾਣੀ ਦੀ ਬਣ ਜਾਏਗੀ। ਭਾਈ ਸਾਹਿਬ ਨੇ ਪਤਾ ਨਹੀਂ ਕੀ ਸੁਣਾਤਾ, ਇਹਦੇ ਬੱਚਿਆਂ ਵਾਲੀ ਗੱਲ ਕਰਤੀ ਸਟੇਜ ਤੇ ਬਹਿ ਕੇ। ਆਖੋ ਵਾਹਿਗੁਰੂ ਜੀ। ਪਰ ਪਿਆਰਿਓ, ਜਦੋਂ ਇਸ ਗੱਲ ਦੀ ਗਹਿਰਾਈ ਦੇ ਵਿੱਚ ਜਾਓਗੇ ਨਾ, ਫਿਰ ਬੜੀਆਂ ਝੋਲੀਆਂ ਭਰਨਗੀਆਂ। ਇਹਦਾ ਜਿਹੜਾ ਸਾਰ ਅੰਸ਼ ਹੈ ਨਾ, ਕਹਾਣੀ ਦੀ ਮੋਰਲ ਹੈ, ਇਹਨੂੰ ਜਰਾ ਧਿਆਨ ਨਾਲ ਸੋਚੋ, ਗਹਿਰਾਈ ਦੇ ਨਾਲ ਸੋਚੋ। ਬੰਦਾ ਹਮੇਸ਼ਾ ਆਪਣੇ ਜੀਵਨ ਦੇ ਵਿੱਚ 4 ਘੋੜਿਆਂ ਦੇ ਨਾਲ ਰਹਿੰਦਾ। ਆਖੋ ਵਾਹਿਗੁਰੂ ਜੀ। 4 ਤਰ੍ਹਾਂ ਦੇ ਘੋੜਿਆਂ ਦੇ ਨਾਲ। ਪਹਿਲਾ ਘੋੜਾ ਹੁੰਦਾ ਚਿੰਤਾ ਦਾ ਘੋੜਾ, ਚਿੰਤਾ। ਦੂਜਾ ਗੁੱਸਾ, ਤੀਜਾ ਘਮੰਡ ਤੇ ਚੌਥਾ ਲਾਲਚ। ਆਖੋ ਵਾਹਿਗੁਰੂ ਜੀ। ਇਹ ਇੰਨੇ ਸ਼ੈਤਾਨ ਨੇ, ਬੰਦੇ ਨੂੰ ਹਰ ਵੇਲੇ ਪਰੇਸ਼ਾਨ ਕਰਕੇ ਰੱਖਦੇ ਨੇ। ਇਹ ਘੋੜੇ ਹਰ ਵੇਲੇ ਆਪਣੇ ਉੱਤੇ ਸਵਾਰੀ ਨਹੀਂ ਕਰਨ ਦਿੰਦੇ, ਇਹ ਬੰਦੇ ਦੇ ਉੱਤੇ ਸਵਾਰੀ ਕਰਦੇ ਨੇ ਹਰ ਵੇਲੇ। ਬੰਦੇ ਦੇ ਉੱਤੇ ਚਿੰਤਾ, ਗੁੱਸਾ, ਘਮੰਡ, ਲਾਲਚ, ਇਹ 4 ਘੋੜੇ ਬੰਦੇ ਦੇ ਉੱਤੇ ਹਮੇਸ਼ਾ ਸਵਾਰੀ ਕਰਦੇ ਨੇ। ਪਰ ਪਿਆਰਿਓ, ਇਹ ਮੇਰੀ ਬੇਨਤੀ ਏ, ਜਿਵੇਂ ਉਹ ਟ੍ਰੇਨਰ ਨੇ ਹੌਲੀ-ਹੌਲੀ ਉਹ ਘੋੜਿਆਂ ਦੇ ਕੋਲ ਜਾ ਕੇ ਸਮਝਦਾਰੀ ਦੇ ਨਾਲ ਸਮਾਂ ਲੈ ਕੇ, ਜਿਵੇਂ ਉਹਨਾਂ ਬਦਮਾਸ਼ ਘੋੜਿਆਂ ਦੇ ਉੱਤੇ ਕਾਬੂ ਪਾ ਲਿਆ ਨਾ, ਜਦੋਂ ਇਨਸਾਨ ਸੰਗਤ ਵਿੱਚ ਆ ਕੇ ਗੁਰੂ ਦਾ ਗਿਆਨ ਲੈ ਕੇ ਸਮਝਦਾਰੀ ਦੇ ਨਾਲ ਸਮਾਂ ਹੌਲੀ-ਹੌਲੀ ਸਮੇਂ ਦੇ ਨਾਲ ਚੱਲਣਾ ਸ਼ੁਰੂ ਕਰ ਦੇਵੇ। ਸਮਾਂ ਲਈ ਜਾਵੇ, ਕੋਈ ਨਹੀਂ, ਕਾਲਾ ਨਾ ਪਵੇ ਲਾਈਫ ਦੇ ਵਿੱਚ।
ਜਦੋਂ ਬੰਦਾ ਸਮਾਂ ਲੈ ਕੇ ਗੁਰੂ ਦਾ ਗਿਆਨ ਲੈ ਕੇ, ਗੁਰੂ ਕੋਲੋਂ ਅਕਲ ਲੈ ਕੇ, ਗੁਰੂ ਕੋਲੋਂ ਸੋਝੀ ਲੈ ਕੇ, ਸਮਝਦਾਰੀ ਦੇ ਨਾਲ ਪਿਆਰਿਓ ਚੱਲਦਾ ਹੈ ਨਾ, ਤੇ ਹੌਲੀ ਹੌਲੀ ਇਹਨਾਂ ਘੋੜਿਆਂ ਦੇ ਉੱਤੇ ਕਾਬੂ ਪਾਉਣ ਦਾ ਵੀ ਬੰਦੇ ਦਾ ਸੁਭਾਅ ਬਣ ਜਾਂਦਾ ਹੈ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਪਹਿਲਾ ਘੋੜਾ ਬੰਦੇ ਨੂੰ ਜ਼ਿਆਦਾ ਤੰਗ ਪਤਾ ਕਿਹੜਾ ਕਰਦਾ? ਚਿੰਤਾ ਦਾ। ਹਾਏ ਕੀ ਬਣੇਗਾ? ਚਿੰਤਾ, ਚਿੰਤਾ ਹਰ ਵੇਲੇ ਚਿੰਤਾ ਹੈ। ਸੱਚਾਈ ਏ ਇੱਥੋਂ ਤੱਕ ਬੰਦਾ ਚਿੰਤਾ ਕਰਨ ਲੱਗ ਪਿਆ, ਇੱਥੋਂ ਤੱਕ ਕਿ ਚਿੰਤਾ ਕਰ ਕਰਕੇ ਕਈ ਵਾਰੀ ਡਿਪਰੈਸ਼ਨ 'ਚ ਚਲਿਆ ਜਾਂਦਾ। ਡਿਪਰੈਸ਼ਨ 'ਚ ਇੰਨੀ ਚਿੰਤਾ। ਆ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਜਦੋਂ ਇਹ ਲੋਕਡਾਊਨ ਲੱਗਿਆ ਨਾ, ਲੋਕਡਾਊਨ ਜਦੋਂ ਲੱਗਿਆ ਸੀ, ਇਹ ਸਮਾਗਮ ਸ਼ੁਰੂ ਕੀਤਾ ਮਹਾਰਾਜ ਜੀ ਦੀ ਮਿਹਰ ਦੇ ਨਾਲ। ਪੀਟੀਸੀ ਸਿਮਰਨ ਤੇ ਦੁਪਹਿਰੀ 3 ਤੋਂ 4, ਹੁਣ ਰਾਤੀ ਵੀ ਚੱਲਦਾ ਹੈ 10 ਤੋਂ 11। ਸੁਣਿਓ, ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ, ਲੋਕਡਾਊਨ ਪੂਰੀ ਜ਼ੋਰਾਂ ਤੇ ਸੀ। ਉਦੋਂ ਮੈਂ ਬਾਪੂ ਜੀ ਦੀ ਹਜ਼ੂਰੀ 'ਚ ਕਹਿ ਰਿਹਾ, ਇੰਨੇ ਸਾਨੂੰ ਮੈਸੇਜ ਆਉਂਦੇ ਸੀ ਹਜ਼ਾਰਾਂ ਦੇ ਹਿਸਾਬ ਨਾਲ ਕਿ ਇੰਨੀ ਚਿੰਤਾ ਵੱਧ ਗਈ, ਡਿਪਰੈਸ਼ਨ 'ਚ ਚਲੇ ਗਏ। ਡਿਪਰੈਸ਼ਨ 'ਚ ਇੱਥੋਂ ਤੱਕ ਸਿਸਟਮ ਬਣ ਗਿਆ ਕਿ ਖੁਦਕੁਸ਼ੀ ਕਰਨ ਲੱਗੇ ਆ। ਕਹਿੰਦੇ ਪਰ ਮਹਾਰਾਜ ਨੇ ਇਹੋ ਜੀ ਕਿਰਪਾ ਕਰਤੀ, ਜਦੋਂ ਦਾ 3 ਤੋਂ 4 ਵਾਲੇ ਪ੍ਰੋਗਰਾਮ ਨਾਲ ਜੁੜ ਗਏ ਆ, ਚਿੰਤਾਵਾਂ ਵੀ ਮੁੱਕ ਗਈਆਂ, ਡਿਪਰੈਸ਼ਨ ਵੀ ਖਤਮ। ਕਈ ਲੋਕ ਇੱਥੋਂ ਤੱਕ ਉਹਨਾਂ ਨੇ ਸਾਨੂੰ ਸੁਨੇਹੇ ਦਿੱਤੇ, ਕਹਿੰਦੇ ਖੁਦਕੁਸ਼ੀ ਕਰਨ ਵਾਲੇ ਪਾਸੇ ਆ ਗਏ ਸਾਂ, ਪਰ ਮਹਾਰਾਜ ਨੇ ਸਾਨੂੰ ਇਹ 3 ਤੋਂ 4 ਵਾਲੇ ਪ੍ਰੋਗਰਾਮ ਦੀ ਇਹੋ ਜੀ ਸਪੋਰਟ ਦਿੱਤੀ ਕਿ ਖੁਦਕੁਸ਼ੀ ਕਰਨ ਵਾਲਾ ਅਸੀਂ ਸੁਭਾਅ ਹੀ ਛੱਡ ਦਿੱਤਾ, ਉਧਰ ਖਿਆਲ ਕਰਨਾ ਹੀ ਛੱਡ ਦਿੱਤਾ। ਮੈਂ ਗੱਲ ਜਿਹੜੀ ਕਰਨੇ ਆ, ਇਹ ਚਿੰਤਾ ਦਾ ਘੋੜਾ ਬੜਾ ਭੈੜਾ ਜੇ। ਚਿੰਤਾ ਦਾ ਆਪਣੇ ਮਾਈਂਡ ਨੂੰ ਹੌਲੀ ਹੌਲੀ, ਆਪਣੀ ਬੁੱਧੀ ਨੂੰ ਹੌਲੀ ਹੌਲੀ ਇਹ ਸਮਝਾਓ, ਚਿੰਤਾ ਚਿਖਾ ਸਮਾਨ ਹੁੰਦੀ ਹੈ, ਚਿਖਾ ਸਮਾਨ। ਚਿੰਤਾ ਨਹੀਂ, ਚਿੰਤਨ ਕਰ। ਚਿੰਤਾ ਨਹੀਂ, ਚਿੰਤਨ ਕਰ। ਚਿੰਤਾ ਕਰਨ ਦੇ ਨਾਲ ਕੁਝ ਨਹੀਂ ਹੋਣਾ, ਪਰ ਜਦੋਂ ਤੂੰ ਚਿੰਤਨ ਕਰੇਗਾ ਨਾ, ਤੇਰੀਆਂ ਸਾਰੀਆਂ ਚਿੰਤਾਵਾਂ ਗੁਰੂ ਰਾਮਦਾਸ ਆਪਣੀ ਝੋਲੀ 'ਚ ਪਵਾ ਲੈਣਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਰ ਮਹਾਰਾਜ ਦੀ ਬਾਣੀ ਪੜੋ, ਮਹਾਰਾਜ ਨੇ ਸਾਨੂੰ ਚਿੰਤਾ ਕਰਨ ਦੀ ਟੈਨਸ਼ਨ ਵਿੱਚੋਂ ਕੱਢਿਆ। ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ। ਕਹਿੰਦੇ ਕਿਉਂ ਚਿੰਤਾ ਕਰਦਾ ਹੈ? ਉਹ ਭੋਲਿਆ ਜਿਹੜਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਰੋਟੀ ਦੇ ਸਕਦਾ ਹੈ, ਪਾਣੀ ਦੇ ਵਿੱਚ ਜੰਤੂਆਂ ਨੂੰ, ਜਿੱਥੇ ਕੋਈ ਦੁਕਾਨ ਨਹੀਂ ਚੱਲਦੀ ਪਾਣੀ ਦੇ ਵਿੱਚ, ਪਾਣੀ ਦੇ ਵਿੱਚ ਜੀਆਂ ਨੂੰ ਰੋਟੀ ਦੇ ਸਕਦਾ ਹੈ, ਤੈਨੂੰ ਤੇਰੇ ਪਰਿਵਾਰ ਨੂੰ ਉਹ ਭੁੱਖਾ ਨਹੀਂ ਮਾਰੇਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੂੰ ਉਹਦੇ ਉੱਤੇ ਡੋਰੀ ਛੱਡ ਤੇ ਸਹੀ, ਛੱਡ ਤੇ ਸਹੀ। ਮੈਂ ਚੁਪਹਿਰੇ ਵਾਲੇ ਦਿਨ ਇਹ ਗੱਲ ਕਹੀ ਸੀ, 27 ਤਰੀਕ ਨੂੰ। ਪਲੈਨਿੰਗ ਆਪਣੀ ਥੋੜੀ ਬਹੁਤੀ ਕਰ ਲਓ, ਕਰਨੀ ਵੀ ਚਾਹੀਦੀ ਹੈ। ਚਲੋ ਫਿਊਚਰ ਦੀ ਥੋੜੀ ਜੀ ਪਲੈਨਿੰਗ ਰੱਖੋ, ਪਰ ਇੰਨਾ ਬੋਝ ਨਾ ਪਾਓ, ਹਾਏ ਮੇਰਾ ਕੀ ਬਣੇਗਾ। ਉਹ ਜਿੰਨੇ ਸਾਡੀ ਪਲੈਨਿੰਗ ਕੀਤੀ ਹੋਈ ਹੈ ਨਾ, ਕੁਝ ਡੋਰਾਂ ਉਹਦੇ ਤੇ ਵੀ ਤਾਂ ਸੁੱਟੋ। ਹਾਂਜੀ, ਉਹਨੇ ਵੀ ਤਾਂ ਕੋਈ ਪਲੈਨਿੰਗ ਕੀਤੀ ਹੈ ਨਾ। ਕਈ ਵਾਰੀ ਤੁਸੀਂ ਨੋਟ ਕਰੋ, ਕਈ ਆਪਣੀ ਲਾਈਫ 'ਚ ਕਹਿੰਦੇ ਜੀ ਮੈਂ ਪਾਇਲਟ ਬਣਨਾ, ਨਹੀਂ ਬਣ ਪਾਉਂਦੇ, ਉਹ ਡਾਕਟਰ ਬਣ ਜਾਂਦੇ। ਤੂੰ ਜ਼ੋਰ ਲਾ ਲਿਆ, ਪਾਇਲਟ ਬਣਨ ਦਾ ਬਣ ਨਹੀਂ ਪਾਇਆ, ਡਾਕਟਰ ਬਣ ਗਿਆ, ਚੰਗਾ। ਇਹਦਾ ਮਤਲਬ ਉਹਨੇ ਤੇਰੀ ਪਲੈਨਿੰਗ ਇਦਾਂ ਕੀਤੀ ਹੋਈ ਸੀ। ਕਈ ਹੋਣਗੇ ਇਹੋ ਜਿਹੇ ਜੀ, ਮੈਂ ਇੰਜੀਨੀਅਰ ਬਣਨਾ ਹੈ ਵੱਡਾ, ਇੰਜੀਨੀਅਰ ਨਹੀਂ ਬਣ ਪਾਏ, ਉਹ ਸਿੰਗਰ ਬਣ ਗਏ। ਇੱਕ ਐਗਜ਼ਾਮਪਲ ਦੇ ਰਹੇ ਆ, ਉਹ ਲਾਈਨ 'ਚ ਉਹਨਾਂ ਦਾ ਨਾਮ ਬਣ ਗਿਆ। ਇਹਦਾ ਮਤਲਬ ਉਹਨੇ ਪਲੈਨਿੰਗ ਕੀਤੀ ਹੈ ਤੇਰੀ। ਮੈਂ ਆਪਣੀ ਲਾਈਫ ਵਿੱਚ ਕਦੀ ਨਹੀਂ ਸੀ ਸੋਚਿਆ ਮੈਂ ਕੀਰਤਨ ਕਰਾਂਗਾ, ਕਦੀ ਨਹੀਂ ਸੀ ਸੋਚਿਆ, ਕਦੀ ਨਹੀਂ ਸੀ ਸੋਚੀ ਇਹ ਗੱਲ। ਅਸੀਂ ਵੀ ਕੀਰਤਨ ਕਰਾਂਗੇ, ਸੰਗਤਾਂ ਇਦਾਂ ਜੁੜਨਗੀਆਂ, ਇਦਾਂ ਪਿਆਰ ਮਿਲੇਗਾ ਸੰਗਤ ਦਾ, ਕਦੀ ਮਾਈਂਡ 'ਚ ਨਹੀਂ ਸੀ ਇਹ ਗੱਲ। ਸਾਡੇ ਘਰ 'ਚ ਕੋਈ ਕੀਰਤਨ ਕਰਦਾ ਹੀ ਨਹੀਂ ਸੀ, ਪਰ ਮਹਾਰਾਜ ਨੇ ਪਲੈਨਿੰਗ ਕੀਤੀ ਸੀ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਥੋੜੀ ਬਹੁਤ ਫਿਊਚਰ ਦੀ ਪਲੈਨਿੰਗ ਰੱਖੋ, ਪਰ ਇੰਨੀ ਟੈਨਸ਼ਨ ਨਾ ਪਾਓ, ਇਹਨਾਂ ਦਿਮਾਗ ਦੇ ਉੱਤੇ ਬੋਝ ਨਾ ਪਾਓ ਕਿ ਦਿਮਾਗ ਦੀਆਂ ਨਾੜਾਂ ਹੀ ਫਟ ਜਾਣ। ਉਹ ਜਿੰਨੇ ਤੇਰੀ ਪਲੈਨਿੰਗ ਕੀਤੀ ਹੋਈ, ਜਿੰਨੇ ਤੈਨੂੰ ਇਸ ਸੰਸਾਰ 'ਚ ਭੇਜਿਆ, ਉਹਦੀ ਪਲੈਨਿੰਗ ਬੜੀ ਵੱਡੀ ਹੈ, ਬਹੁਤ ਵੱਡੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ।
ਹਰੇਕ ਦੀ ਝੋਲੀ ਭਰਦਾ, ਤੈਨੂੰ ਭੁੱਖਾ ਨਹੀਂ ਮਾਰੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੌਲੀ ਹੌਲੀ ਇਹ ਚਿੰਤਾ ਦੇ ਘੋੜੇ ਨੂੰ ਆਪਣੀ ਬੁੱਧੀ ਦੇ ਰਾਹੀਂ ਮੈਸੇਜ ਦਿਓ, ਚਿੰਤਾ ਦੇ ਨਾਲ ਕੁਝ ਨਹੀਂ ਹੋਣਾ, ਪਰ ਚਿੰਤਨ ਨਾਲ ਸਭ ਕੁਝ ਹੋ ਜਾਣਾ। ਚਿੰਤਾ ਨੁਕਸਾਨ ਕਰਦੀ ਏ, ਚਿੰਤਨ ਹਮੇਸ਼ਾ ਫਾਇਦੇ ਦਿੰਦਾ ਹੈ। ਚਿੰਤਾ ਕਰਕੇ ਸਮੱਸਿਆਵਾਂ ਵੱਧਦੀਆਂ ਨੇ, ਚਿੰਤਨ ਕਰਨ ਦੇ ਨਾਲ ਆਈਆਂ ਹੋਈਆਂ ਸਮੱਸਿਆਵਾਂ ਦਾ ਹੱਲ ਹੋਣ ਲੱਗ ਪੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਦੂਜਾ ਘੋੜਾ ਜਿਹਦੇ ਉੱਤੇ ਹੌਲੀ ਹੌਲੀ ਕਾਬੂ ਪਾਉਣਾ, ਕ੍ਰੋਧ ਦਾ ਘੋੜਾ। ਕ੍ਰੋਧ ਦਾ ਇਹ ਵੀ ਬੜਾ ਮਾੜਾ ਹੈ ਉਹਦਾ, ਕ੍ਰੋਧ ਦਾ ਘੋੜਾ। ਪਿਆਰਿਓ, ਜੀਵਨ ਦੇ ਵਿੱਚ ਕ੍ਰੋਧ ਚਾਹੀਦਾ ਹੈ। ਸੁਣਿਓ, ਬੜਕ ਤੇ ਹੋਣੀ ਚਾਹੀਦੀ ਹੈ ਨਾ ਬੰਦੇ 'ਚ, ਕ੍ਰੋਧ ਚਾਹੀਦਾ ਹੈ। ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਸੱਪ ਡੰਗ ਨਾ ਮਾਰੇ ਪਰ ਫੁੰਕਾਰਾ ਵੀ ਨਾ ਛੱਡੇ। ਜੇ ਫੁੰਕਾਰਾ ਛੱਡ ਦੇਗਾ ਨਾ, ਲੋਕ ਤੇ ਉਹਨੂੰ ਮਾਰ ਦੇਣਗੇ। ਡੰਗ ਨਹੀਂ ਮਾਰਨਾ ਪਰ ਫੁੰਕਾਰਾ ਵੀ ਨਹੀਂ ਛੱਡਣਾ। ਕ੍ਰੋਧ ਵੀ ਚਾਹੀਦਾ ਹੈ, ਪਰ ਹਰ ਚੀਜ਼ ਦੀ ਇੱਕ ਸੀਮਾ ਹੈ। ਸੀਮਾ, ਹਰ ਚੀਜ਼ ਦੀ ਇੱਕ ਸੀਮਾ ਹੈ। ਕ੍ਰੋਧ ਜ਼ਰੂਰੀ ਹੈ, ਪਰ ਕਿਹੜੀ ਪਰਿਸਥਿਤੀ ਦੇ ਵਿੱਚ ਕਿਵੇਂ ਕਰਨਾ, ਇਹ ਤੈਨੂੰ ਗਿਆਨ ਹੋਣਾ ਲਾਜ਼ਮੀ ਹੈ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਜਿਹੜੇ 3 ਤੋਂ 4 ਰੋਜ਼ ਵੇਖਦੇ ਹੋ ਨਾ, ਉਹਨਾਂ ਨੂੰ ਪਤਾ ਹੈ। ਕਈ ਕਹਿੰਦੇ ਆ ਨਾ ਸਟੇਜਾਂ ਤੇ ਬਹਿ ਕੇ, ਜੀ ਕਾਮ, ਕ੍ਰੋਧ, ਲੋਭ, ਅਹੰਕਾਰ ਬੜੀਆਂ ਮਾੜੀਆਂ ਚੀਜ਼ਾਂ ਨੇ, ਇਹ ਹੋਣੀਆਂ ਨਹੀਂ ਚਾਹੀਦੀਆਂ। ਉਹ ਪਰਮੇਸ਼ਰ ਨੇ ਬਣਾਈਆਂ ਨੇ, ਮਾੜੀਆਂ ਨਹੀਂ। ਕਾਮ ਵੀ ਚਾਹੀਦਾ ਹੈ, ਆਪਣੀ ਕੁੱਲ ਕਿੱਥੋਂ ਤੋਰੇਗਾ ਦੱਸੋ, ਪਰ ਇਹਦੀ ਇੱਕ ਸੀਮਾ ਹੈ। ਸੀਮਾ ਏਕਾ ਨਾਰੀ ਜਤੀ ਹੈ, ਪਰ ਨਾਰੀ ਧੀ ਭੈਣ ਬਖਾਣੇ, ਇਹ ਸੀਮਾ ਹੈ। ਔਰਤਾਂ ਦੇ ਲਈ ਉਹ ਮਰਦ ਜਿਹਦੇ ਨਾਲ ਲਾਵਾਂ ਲਈਆਂ ਨੇ, ਮਰਦ ਦੇ ਲਈ ਉਹ ਔਰਤ ਜਿਹਦੇ ਨਾਲ ਲਾਵਾਂ ਲਈਆਂ ਨੇ, ਬਸ ਉਹਦੇ ਪ੍ਰਤੀ ਇਮਾਨਦਾਰ ਰਵੇ। ਬਾਬਾ ਦੀਪ ਸਿੰਘ ਜੀ ਜਤੀ ਸਤੀ ਨੇ ਨਾ, ਪਰ ਗੁਰੂ ਸਾਹਿਬ ਕਹਿੰਦੇ ਤੂੰ ਵੀ ਜਤੀ ਸਤੀ ਬਣ ਸਕਦਾ। ਮਾਰੇ ਮੈਂ ਤੇ 3 ਬੱਚਿਆਂ ਵਾਲਾ, ਮੈਂ 2 ਬੱਚਿਆਂ ਵਾਲਾ, ਮੇਰੇ 5 ਬੱਚੇ ਨੇ, ਮੈਂ ਕਿਵੇਂ ਜਤੀ ਸਤੀ ਬਣ ਜਾਵਾਂਗਾ? ਮਾਰੇ ਕਹਿੰਦੇ ਹਾਂ, ਤੈਨੂੰ ਵੀ ਜਤੀ ਸਤੀ ਬਣਾ ਦੇਣੇ। ਕਹਿੰਦੇ ਏਕਾ ਨਾਰੀ ਜਤੀ ਹੈ, ਏਕਾ ਨਾਰੀ ਜਤੀ ਹੈ, ਪਰ ਨਾਰੀ ਧੀ ਭੈਣ ਬਖਾਣੇ। ਕਹਿੰਦੇ ਤੂੰ ਵੀ ਜਤੀ ਸਤੀ ਬਣ ਸਕਦਾ ਹੈ, ਜਿਹਦੇ ਨਾਲ ਲਾਵਾਂ ਲਈਆਂ ਹੀ ਉਹਦੇ ਪ੍ਰਤੀ ਇਮਾਨਦਾਰੀ ਰੱਖ, ਬਾਕੀਆਂ ਦੇ ਵਿੱਚ ਆਪਣੀਆਂ ਮਾਵਾਂ ਭੈਣਾਂ ਧੀਆਂ ਵੇਖ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੰਦੇ ਦੀ ਲਾਈਫ 'ਚ ਕਾਮ ਵੀ ਜ਼ਰੂਰੀ ਹੈ, ਕ੍ਰੋਧ ਵੀ ਜ਼ਰੂਰੀ ਹੈ। ਆ ਜਿਹੜਾ ਮਾਰਾ ਕਹਿੰਦੇ ਨਾ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇੰਤੇ ਆਪ ਛਡਾਵੋ। ਹੁਣ ਮਹਾਰਾਜ ਤੇ ਵੀ ਆਪ ਵੀ ਤੇ ਗ੍ਰਸਤੀ ਹੋਏ ਨੇ। ਇਹ ਕਹਿਣ ਦਾ ਮਤਲਬ ਕੀ, ਮਹਾਰਾਜ ਇਹ ਸਾਰੀਆਂ ਚੀਜ਼ਾਂ ਮੇਰੇ ਕੰਟਰੋਲ 'ਚ ਆ ਜਾਣ, ਵਸ 'ਚ ਆ ਜਾਣ, ਇਹਨਾਂ ਦੀ ਇੱਕ ਸੀਮਾ ਬਣ ਜੇ। ਸੀਮਾ ਬੰਦੇ ਨੂੰ ਕਾਮ ਵੀ ਚਾਹੀਦਾ, ਕ੍ਰੋਧ ਵੀ ਚਾਹੀਦਾ। ਕ੍ਰੋਧ ਪਤਾ ਕੀ ਹੁੰਦਾ, ਕ੍ਰੋਧ ਦੀ ਡੈਫੀਨੇਸ਼ਨ ਬਦਲ ਜਾਵੇ, ਉਹ ਵੀਰ ਰਸ 'ਚ ਬਦਲ ਜੇ। ਵੀਰ ਰਸ, ਹੁਣ ਮੰਨ ਲਓ ਤੁਹਾਨੂੰ ਕਿਸੇ ਨੇ ਕੋਈ ਤਾਨਾ ਦੇ ਦਿੱਤਾ, ਤੂੰ ਨਿਕੰਮਾ ਹੈ, ਤੂੰ ਕੁਝ ਨਹੀਂ ਕਰ ਸਕਦਾ, ਤੇਰੇ ਵਰਗਾ ਭੈੜਾ ਕੋਈ ਨਹੀਂ। ਤੁਸੀਂ ਕੀਤਾ ਕੀ? ਛੁਰੀ ਕੱਢੀ, ਛੁਰੀ ਮਾਰ ਦਿੱਤੀ ਉਹਦੇ ਪੇਟ ਦੇ ਵਿੱਚ, ਉਹਦਾ ਕਰਤਾ ਕਤਲ ਗੁੱਸੇ ਵਿੱਚ ਆ ਕੇ, ਕਿ ਇਹਨੇ ਮੈਨੂੰ ਗਾਲਾਂ ਕੱਢੀਆਂ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਈਆਂ ਇਹਦੀਆਂ ਗੱਲਾਂ, ਕਤਲ ਕਰ ਦਿੱਤਾ ਉਹਦਾ। ਸਾਰੀ ਜ਼ਿੰਦਗੀ ਜੇਲ੍ਹ ਭੁਗਤੋਗੇ, ਇਦਾਂ ਹੀ ਹੋਏਗਾ ਨਾ। ਫਿਰ ਇਹੋ ਹੀ ਕਰਨਾ ਕੀ ਹੈ, ਜੇ ਕਿਸੇ ਨੇ ਤੈਨੂੰ ਕੋਈ ਤਾਨਾ ਮਿਹਣਾ ਦਿੱਤਾ ਹੈ ਨਾ, ਉਹਨੂੰ ਆਪਣੇ ਦਿਮਾਗ ਦੇ ਕੰਪਿਊਟਰ 'ਚ ਫਿੱਟ ਕਰ ਲੈ। ਉਹਨੇ ਤੈਨੂੰ ਕਹਿਤਾ ਹੈ ਨਾ ਕਿ ਤੂੰ ਨਿਕੰਮਾ, ਕੁਝ ਨਹੀਂ ਕਰ ਸਕਦਾ, ਤੇਰੇ ਵਰਗਾ ਨਲਾਇਕ ਕੋਈ ਨਹੀਂ। ਇਹ ਚੀਜ਼ ਨੂੰ ਆਪਣੇ ਦਿਮਾਗ 'ਚ ਕਰ ਫਿੱਟ ਕਰ। ਮਿਹਨਤ ਕਰਕੇ ਕਮਾਈ ਕਰ, ਮਿਹਨਤ ਕਰਕੇ ਬਾਹਰ ਜਾ, ਭਾਵੇਂ ਕੈਨੇਡਾ ਸੈੱਟ ਹੋ ਜਾ, ਅਮਰੀਕਾ ਸੈੱਟ ਹੋ ਜਾ, ਜਿੱਥੇ ਮਰਜ਼ੀ ਮਿਹਨਤ ਕਰਕੇ ਜਾ। 5-7 ਸਾਲ ਲਾ, ਰੱਜ ਕੇ ਕਮਾ ਪੈਸਾ। ਪੈਸਾ ਕਮਾਉਣ ਤੋਂ ਬਾਅਦ ਇੱਥੇ ਪਾ ਸ਼ਾਨਦਾਰ ਕੋਠੀ। ਆਪਣੇ ਸ਼ਹਿਰ ਨੂੰ ਵੀ ਨਹੀਂ ਕਦੀ ਭੁੱਲੀਦਾ। ਬਾਹਰ ਜਾਣਾ ਗਲਤ ਨਹੀਂ, ਪਰ ਪਿਆਰਿਓ ਆਪਣੇ ਸ਼ਹਿਰ ਨੂੰ ਕਦੀ ਨਹੀਂ ਛੱਡੀਦਾ, ਮਾਤਾ ਪਿਤਾ ਨੂੰ ਕਦੀ ਨਹੀਂ ਛੱਡੀਦਾ। ਜਿਸ ਸ਼ਹਿਰ ਚੋਂ ਤੂੰ ਗਿਆ ਨਾ, ਬਾਹਰ ਜੇ ਤੇਰਾ ਸੋਰਸ ਆਫ ਇਨਕਮ ਬਹੁਤ ਬਣ ਗਿਆ ਨਾ, ਉਸ ਸ਼ਹਿਰ ਦੀ ਭਲਾਈ ਵਾਸਤੇ ਕੰਮ ਕਰਨੇ ਸ਼ੁਰੂ ਕਰ, ਇਲਾਕੇ ਵਾਸਤੇ ਕੰਮ ਕਰਨੇ ਸ਼ੁਰੂ ਕਰ। ਜਿਸ ਮਾਤਾ ਪਿਤਾ ਨੇ ਤੰਗ ਹੋ ਕੇ ਤੈਨੂੰ ਬਾਹਰ ਭੇਜਿਆ ਨਾ, ਉਹਨਾਂ ਨੂੰ ਵੀ ਉੱਥੇ ਬੁਲਾ, ਉਹਨਾਂ ਦੀ ਸੇਵਾ ਵੀ ਡਟ ਡਟ ਕੇ ਕਰ। ਹੁਣ ਗੱਲ ਸੁਣਿਓ,
बाहर जा, अपनी सैटिंग कर, इत्थे सोहनी कोठी पा, 5-7 साल बाद आ वापस ते बंदे नूं बुला, दस भाई 5 साल पहले 10 साल पहले तू क्या सी मैं नकम्मा वां, पर आ वेख अपनी मेहनत मैं कीती, गुरु दी रहमत मेरी मेहनत दे उत्ते वरती है, तू ते उत्थे दा उत्थे खड़ा रह गया, अज मैं कोठियां ते कारां वाला बन गया है जी। आ क्रोध दा जवाब इदां दिओ ना, असीं ते सिर पाड़न ते तुर पैने उसे वेले, असीं ते लड़न ते तुर पैने उसे वेले। क्रोध होवे लिमिट एक, आखो धन गुरु रामदास जी, धन गुरु रामदास जी। कोई हक मार रहा होवे ना तेरा बिना वजह तो, उत्थे क्रोध आउणा जायज है, पर सीमा रखी, ये नहीं कि गुस्से विच आके अगले नूं मार ही देना, लिमिट तो बाहर नहीं जाना। आखो धन गुरु रामदास जी, धन गुरु रामदास। इहदे उत्ते क्रोध दे उत्ते लगाम पा ले वीर रस दे नाल, अपनी बुद्धि नूं इह कहो, पहला घोड़ा चिंता दा, ओहदे उत्ते भी काबू, दूजा घोड़ा क्रोध दा। मैं अगली गल तीजे घोड़े दी करा, जिहड़ी पहले शुरू कीती पूरी करना। काम भी चाहिए, क्रोध भी चाहिए, लोभ भी चाहिए। लोभ किहो जिहा होवे, मैं एक पाठ सुखमनी साहब कर लिया, एक होर करना, ये लोभ चाहिए। ये लालच हौंकण ताऊ चलो, ये लोभ चाहिए। मैं 1 घंटा कीर्तन सुनिया, 1 घंटा होर सुनना है, करो इहो जिहा लोभ। मोह भी चाहिए गुरु रामदास दे चरणां दा, आखो धन गुरु रामदास जी, धन गुरु रामदास जी। लड़के लड़कियां कई बार कहते असीं तेरे बिना नहीं रह सकते, ये शरीरक मोह हुंदे ने, शरीरक मोह। जवानी जान दी देर सब कुछ टुट जाता है, जां जवानी वेले कई बार इहो जिहे धोखे मिल जाते, सब कुछ टुट जाता है। ਉਹ मोह करना ही आ गुरु रामदास नाल कर, बापू जी नाल कर। इन्हां दा कीता मोह कदी तैनूं दुखी नहीं करेगा, इन्हां दा कीता होया मोह लोक विच भी, इन्हां दा कीता होया मोह लोक विच भी, पर लोक विच भी तेरी इज्जत नूं ढकेगा जी, तेरी इज्जत नंगी नहीं करेगा, ढकेगा। आखो धन गुरु रामदास जी, धन गुरु रामदास। ते बंदे दे अंदर अहंकार भी चाहिए, मैं ये काम कर सकदा, चंगी गल है, मैं ही ये काम कर सकदा, ये गलत गल है। गुरु चाहे जिहदे मर्जी कोलों करा लवे, अहंकार सैल्फ कॉन्फिडेंस च बदल जाए। तो खैर सुनियो, पहला घोड़ा चिंता दा, दूजा घोड़ा क्रोध दा, सुनी लिया किवें उहदे उत्ते काबू पाउणा है। ते तीसरा घोड़ा जिहड़ा बंदे दे उत्ते हर वारी सवारी करदा ना, लालच दा घोड़ा। ये लालच दा घोड़ा ज्ञान तो बिना नहीं जे हटदा, आखो वाहिगुरू जी, वाहिगुरू जी। लालच इहो जिहा चाहिदा कि मैं अपनी मेहनत नाल धन कमाउणा है, ये चंगी गल है, पर ये लालच कि मैं धोखा दे के धन कमाउणा, ये गलत आदत है, ये गलत गल है। मेहनत दे नाल जिन्ना मर्जी तुसी कमा लो, कोई गुनाह नहीं, पर प्यारिओ धोखे दे नाल कमाओगे ना, एक किणका भी तुहाडीआं कुल्लां दा नाश कर देवेगा। आखो धन गुरु रामदास जी, धन गुरु रामदास। मैं जिवें पहले कहा लालच करो, पर लालच इहो जिहा करो, मैं 2 सुखमनी साहब कर लेना, 2 होर करने ने। मैं 5 वजे उठना अमृत वेले, पर अगले महीने तो मैं 4 वजे उठना, इहो जिहा लालच करो डट डट के। इस घोड़े नूं भी इदां काबू करो, ते एक ज्ञान तो बिना काबू नहीं आएगा, लालच दा घोड़ा। ते एक ज्ञान मिलना कित्थों? संगत विच आके। जब तक संगत नहीं ना करदे उदों तक गल नहीं जे बनदी। ते चौथा घोड़ा है प्यारिओ घमंड दा। जिवें मैं पहले कहा, मैं ये काम कर सकदा, अच्छी गल कर लै, पर मैं ही ये काम कर सकदा, ये गलत गल। गुरु पिता जिहदे मर्जी वाल नजर करके जो मर्जी सेवा ले सकते ने। आखो धन गुरु रामदास जी, धन गुरु रामदास जी। बस अपनी बुद्धि नूं ट्रेनर बना के ना, बुद्धि नूं ट्रेनर, गुरु दे ज्ञान दी ट्रेनिंग दे नाल जदों अपने बुद्धि नूं ट्रेनर बना के प्यारिओ अपने आप नूं ट्रेनिंग देनी शुरू करोगे ना, जिवें वो ट्रेनर ने वो 4 बदमाश घोड़ियां दे उत्ते जित प्राप्त कर ली, उन्हां नूं कंट्रोल च कर लिया, समा पा के असीं भी ये बदमाश घोड़ियां नूं, चिंता दे घोड़े नूं, क्रोध दे घोड़े नूं, लालच दे घोड़े नूं
घमंड दे घोड़े नूं फिर कंट्रोल कर सकते हैं। आखो धन गुरु रामदास जी, धन गुरु रामदास जी। प्यार नाल आखो ना जी धन बाबा दीप सिंह जी। आप सबरो परिवार सवारो समाज आपे ही सवर जाएगा। प्यार नाल फतेह बुलाओ जी। वाहिगुरु जी का खालसा, वाहिगुरु जी की फतेह। फतेह। शब्द पढ़िए उस तो पहला बेनती, ये सारा प्रोग्राम साडे YouTube चैनल भाई अमनदीप सिंह जी ऑफिशियल चैनल के उत्ते लाइव चल रहा है। तुसी बाद चों घरां च जाके भी ये प्रोग्राम साडे चैनल ते वेख सकते हो। ते ये चैनल नूं सबसक्राइब भी कर लो जिहड़े हुण वेख रहे ने, और वध तो वध ये लिंक शेयर करो तां जो होर संगतां गुरु चरणां दे नाल जुड़ सकण। आओ भगत कबीर जी का उच्चारण कीता शब्द गुरु ग्रंथ साहिब जी के 156 नंबर अंग के उत्ते दर्ज शब्द, हौ मांगू संतन रेना मैं नाही किसी का देना। अज जस्सा सिंह रामगढ़िया जी उन्हां दे जीवन दे विचों मैं एक दो बड़ियां जरूरी गल्लां तुहाडे नाल सांझियां करांगा सतगुरु सेवा ने। पर आओ उस तो पहला ये शब्द पढ़िए, जिथे जिथे जगह मिल रही ना बस साजे हो। मैं जिवें पहले कहा, बाहर भावें मीह का जोर है पर प्रेम वालियां नूं कोई भी किसी चीज़ की रुकावट महसूस नहीं होंदी। जिन्हां नूं अंदरों इश्क लग गया ना वो बापू दे चरनां विच पहुंच ही जांदे ने। आखो धन गुरु रामदास जी, धन गुरु रामदास जी। आओ सिद्धी जी लय विच आपां शब्द पढ़ना है ते सारे मेरे नाल नाल किरपा करियो जी। हौ मांगो संतन रेना, 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 हौ मांगो संतन रेना। मैं नाही किसी का देना, मैं नाही किसी का देना, मैं नाही पढ़ो किसी का देना, मैं नाही किसी का देना। मैं नाही किसी मैं किसी मैं नाही मैं नाही मैं नाही मैं नाही मैं नाही किसी का देना। हौ मांगो संतन रेना, हौ मांगो संतन रेना, हौ मांगो संतन रेना, हौ मांगो संतन रेना। मैं नाही किसी का देना, मैं नाही किसी का देना,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ। ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ, ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ,
पर सारे परिवारक मैंबरां दे चरणां 'च बेनती हुम हुमा के सब ने 20 तरीक नूं जो गुरुद्वारा बाबा दीप सिंह जी दा जन्म अस्थान पौविंड साहिब उस जगह ते दर्शन देने की किरपालता करनी। ये सारे समागम मेरे बड़े ही सत्कारयोग भाई साहब जी भाई गुर इकबाल सिंह जी उन्हां दियां सीसां और प्रेरणा सदका हो रहे ने। इस समागम का जिहड़ा सुनिया ਵੱਧ ਤੋਂ ਵੱਧ हर ग्रुप ਦੇ ਵਿੱਚ शेयर जरूर करियो जी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। धन गुरु रामदास जी धन बाबा दीप सिंह जी। गुरु रामदास जी दे बाबा दीप सिंह जी दे सारे संगत रूपी परिवारक मैंबरां नूं अज मैं ਵਧਾਈ देण वास्ते तुहाडे सन्मुख होया। जो बाबा दीप सिंह चैरिटेबल ट्रस्ट अड्डा गोपालपुरा बटाला रोड यूनिट नंबर 3 20 तरीक ਨੂੰ ਜੋ ਉਹਦੀ ਰਜਿਸਟਰੀ ਸੀ ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ। ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਅਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ ਭੁੱਲਿਓ ਨਾ 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 500 13 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ ਭੁੱਲਿਓ ਨਾ 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।